ਪਹਿਲਿਆਂ ਵਕਤਾਂ ਦੇ ਵਿੱਚ ਨਾ ਬਗਦਾਦ ਦੇ ਵਿੱਚ ਇੱਕ ਤਾਜਰ ਰਹਿੰਦਾ ਸੀ ਤੇ ਤਾਜਰ ਬੜਾ ਅਮੀਰ ਸੀ। ਉਹਦਾ ਬੜਾ ਕਾਰੋਬਾਰ ਚੱਲਣਾ, ਬੜੀ ਆਸ਼ੋ ਇਸ਼ਰਤ ਵਾਲੀ ਜ਼ਿੰਦਗੀ ਗੁਜ਼ਾਰਨੀ, ਉਹਨੇ ਲਗਜ਼ਰੀ ਜ਼ਿੰਦਗੀ ਗੁਜ਼ਾਰਦਾ ਸੀ। ਉਹਦੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ। ਉਹ ਇੱਕ ਆਮ ਆਦਮੀ ਮਜ਼ਦੂਰ ਵਾਲੀ ਜ਼ਿੰਦਗੀ ਗੁਜ਼ਾਰਨ ਲੱਗ ਪਿਆ, ਗੁਰਬਤ ਵਾਲੀ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਹੋ ਗਿਆ। ਉਹ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ ਰਿਹਾ। ਕਾਫੀ ਦੇਰ ਤੋਂ ਬਾਅਦ ਉਹਨੂੰ ਇੱਕ ਵਾਰੀ ਨਾ ख्वाब ਆਇਆ ਵੀ ਤੂੰ ਮਿਸਰ ਦੇ ਵਿੱਚ ਚਲਾ ਜਾ, ਉੱਥੋਂ ਤੈਨੂੰ ਇੱਕ ਬਹੁਤ ਵੱਡਾ ਖਜ਼ਾਨਾ ਮਿਲੇਗਾ, ਤੇਰੀ ਕਿਸਮਤ ਦਾ ਸਿਤਾਰਾ ਚਮਕ ਰਿਹਾ ਉੱਥੇ, ਤੇ ਤੂੰ ਇੱਕ ਵਾਰੀ ਫੇਰ ਅਮੀਰ ਤਰੀਨ ਆਦਮੀ ਬਣ ਜਾਂਦਾ। ਉਹ ਜਦੋਂ ਸੁਬਾਹ ਉੱਠਿਆ ਨਾ ਤੇ ਉਹਨੇ ਆਪਣੀ ਬੇਗਮ ਬੱਚਿਆਂ ਨੂੰ ਦੱਸਿਆ ਕਿ ਮੈਨੂੰ ਇਸ ਤਰ੍ਹਾਂ ख्वाब ਆਇਆ ਤੇ ਮੈਂ ਜਾਣਾ ਚਾਹੁੰਦਾ ਵਾਂ। ਉਹ ਚੱਲਦਾ ਚੱਲਦਾ ਮਿਸਰ ਨੂੰ ਪੈਦਲ ਜਾਣ ਦਾ ਦੌਰ ਸੀ, ਕਿਹੜਾ ਕੋਈ ਸਵਾਰੀਆਂ ਸਨ ਉਦੋਂ। ਕਾਫੀ ਦਿਨਾਂ ਤੋਂ ਬਾਅਦ ਅੰਤ ਤੱਕ ਮਿਹਨਤ ਕਰਨ ਤੋਂ ਬਾਅਦ ਚੁਣਾਵ ਮਿਸਰ ਦੇ ਵਿੱਚ ਪਹੁੰਚ ਗਿਆ। ਤੇ ਉੱਥੇ ਨਾ ਕਿਸੇ ਵੀ ਉਹ ਸਰਾਏ ਦੇ ਵਿੱਚ ਜਾਂ ਹੋਟਲ ਤੇ ਇਹਦੇ ਕੋਲ ਠਹਿਰਨ ਜੋਗੇ ਨਾ ਪੈਸੇ ਕੋਈ ਨਹੀਂ ਸਨ, ਗਰੀਬ ਆਦਮੀ ਸੀ। ਉਹਨੇ ਨਾ ਮਸਜਿਦ 'ਚ ਇਸ਼ਾ ਦੀ ਨਮਾਜ਼ ਪੜ੍ਹੀ ਤੇ ਸੋਚਿਆ ਵੀ ਇੱਥੇ ਮਸਜਿਦ ਦੇ ਸੇਨ ਦੇ ਵਿੱਚ ਹੀ ਸੌਂ ਜਾਣਾ। ਉਹ ਮਸਜਿਦ ਦੇ ਸੇਨ ਦੇ ਵਿੱਚ ਹੀ ਸੌਂ ਗਿਆ ਤੇ ਉਧਰੋਂ ਸ਼ਹਿਰ ਦੇ ਵਿੱਚ ਨਾ ਰੌਲਾ ਪੈ ਗਿਆ ਵੀ ਚੋਰ ਚੋਰ ਚੋਰ, ਵੀ ਇਸ ਤਰ੍ਹਾਂ ਵੀ ਕੋਈ ਚੋਰਾਂ ਦਾ ਗਰੁੱਪ ਆ ਗਿਆ। ਉਹ ਜਿਹੜੇ ਸਿਪਾਹੀ ਸਨ ਨਾ ਸ਼ਹਿਰ ਦੇ, ਉਹਨਾਂ ਨਾਲ ਹੱਸਦੇ ਤੇ ਚੋਰ ਤੇ ਲੁੱਕ ਗਏ ਤੇ ਉਹਨਾਂ ਸੋਚਿਆ ਵੀ ਇਹ ਉਹੋ ਹੀ ਚੋਰ ਜਿਹੜਾ ਮਸਜਿਦ ਦੇ ਸੇਨ 'ਚ ਸੌਂ ਗਿਆ ਨਾ। ਉਹਨਾਂ ਨੂੰ ਫੜ ਕੇ ਜਾ ਕੇ ਤੇ ਜੇਲ੍ਹ 'ਚ ਟੱਕਦਾ। 2-4 ਦਿਨ ਤੋਂ ਬਾਅਦ ਉਹਨਾਂ ਨੇ ਉਸ ਵਕਤ ਦੇ ਕਾਜ਼ੀ ਦੇ ਸਾਹਮਣੇ ਪੇਸ਼ ਕੀਤਾ। ਕਾਜ਼ੀ ਨੇ ਆਖਿਆ ਵੀ ਦੱਸ ਕੀ ਰੌਲਾ ਵੇ। ਉਹਨੇ ਆਖਿਆ ਜੀ ਮੈਂ ਇਸ ਤਰ੍ਹਾਂ ਆਇਆ ਸੀ ਇੱਥੇ, ਮੈਨੂੰ ਤੇ ਰਾਤ ख्वाब ਆਇਆ ਸੀ, ਆਪਣੀ ਸਾਰੀ ख्वाब ਸੁਣਾਈ, ਮੈਂ ਆਪਣੀ ख्वाब ਵਾਸਤੇ ਆਇਆ ਇੱਥੇ। ਉਹ ਜਿਹੜਾ ਕਾਜ਼ੀ ਸੀ ਨਾ, ਉਹਨੇ ਆਖਿਆ ਤੂੰ ਤੇ ਪਾਗਲ ਹੈ, ਮੈਨੂੰ ਵੀ ख्वाब ਆਇਆ ਇਸੇ ਤਰ੍ਹਾਂ ਵੀ ਚਲਾ ਜਾ ਬਗਦਾਦ ਦੇ ਵਿੱਚ ਫਲਾਂ ਜਗ੍ਹਾ ਤੇ ਮੋੜ ਏ, ਉੱਥੇ ਬਾਗ ਹੈ, ਬਾਗ ਦੇ ਨਾਲ ਫੁਹਾਰਾ, ਉਸ ਦੇ ਨਾਲ ਮਕਾਨ ਹੈ ਤੇ ਉਸ ਮਕਾਨ ਦੇ ਵਿੱਚ ਖਜ਼ਾਨਾ ਪਿਆ ਵੇ, ਤੇ ਜਾ ਕੇ ਖਜ਼ਾਨਾ ਕੱਢ ਲੈ। ਤੇ ਮੈਂ ਤੇਰੇ ਵਰਗਾ ਅਗਰ ਪਾਗਲ ਹੁੰਦਾ ਤੇ ਮੈਂ ਵੀ ਚੱਲ ਪੈਂਦਾ, ਜਾ ਕੇ ਉੱਥੇ ਖਜ਼ਾਨਾ ਕੱਢਣ ਲੱਗ ਪੈਂਦਾ। ਉਹਦਾ ਤਾਜਰ ਸੀ ਨਾ, ਉਹ ਸੋਚ ਰਿਹਾ ਜਿਹੜਾ ਕਾਜ਼ੀ ਐਡਰੈਸ ਦੱਸ ਰਿਹਾ ਸੀ ਨਾ ਵੀ ਮੈਨੂੰ ख्वाब ਆਇਆ ਸੀ ਇਸ ਤਰ੍ਹਾਂ, ਉਹ ਉਹਦੇ ਘਰ ਦਾ ਹੀ ਐਡਰੈਸ ਦੱਸ ਰਿਹਾ ਸੀ। ਉਹ ਸਮਝਦਾਰ ਸੀ, ਉਹ ਉੱਥੋਂ ਚੱਲਿਆ ਤੇ ਤੁਰ ਪਿਆ। ਉਹ ਨਾ ਆਪਣੇ ਘਰ ਚਲਾ ਗਿਆ, ਜਾ ਕੇ ਉਹਨੇ ਘਰ ਜਾ ਕੇ ਤੇ ਉਹ ਜਿਹੜਾ ਆਪਣਾ ਘਰ ਦਾ ਸੀਨ ਪੁੱਟਣਾ ਸ਼ੁਰੂ ਕਰਤਾ। ਥੋੜਾ ਹੀ ਪੁੱਟਿਆ ਤੇ ਉੱਥੋਂ ਬਹੁਤ ਜ਼ਿਆਦਾ ਉਹਨੂੰ ਖਜ਼ਾਨਾ ਲੱਭ ਗਿਆ। ਗੱਲ ਇਹ ਵੀ ਕਈ ਵਾਰੀ ਕਿਸੇ ਦੀ ਕੀਤੀ ਹੋਈ ਗੱਲ ਜਿਹੜੀ ਹੈ ਨਾ, ਉਹ ਤੁਹਾਡੇ ਵਾਸਤੇ ਬਹੁਤ ਅੱਛੀ ਫਾਇਦੇਮੰਦ ਹੁੰਦੀ ਹੈ। ਅਗਰ ਤੁਹਾਨੂੰ ਕੋਈ ਬੰਦਾ ਗੱਲ ਜਾਂ ਕੋਈ ਮਸ਼ਵਰਾ ਦਿੰਦਾ ਨਾ ਕੋਈ ਅੱਛਾ, ਤੇ ਉਹਦੇ 'ਤੇ ਤਵੱਜਾ ਕਰਿਆ ਕਰੋ ਤੇ ਗੌਰ ਨਾਲ ਸੁਣਿਆ ਕਰੋ। ਕਈ ਵਾਰੀ ਕਿਸੇ ਦੀ ਇੱਕ ਛੋਟੀ ਜਿਹੀ ਕਹੀ ਹੋਈ ਗੱਲ ਜਿਹੜੀ ਹੈ ਨਾ, ਉਹ ਤੁਹਾਡੀ ਜ਼ਿੰਦਗੀ ਬਦਲ ਦਿੰਦੀ ਹੈ। ਤੇ ਬਾਕੀ ਮੇਰੀ ਦੁਆ ਹੈ ਜਿੱਥੇ ਵੀ ਰਹੋ ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ।